ਖਬਰਾਂ ਦੀ ਸ਼ੁਰੂਆਤ ਕਰ ਲਈਏ ਸ਼ਰਮਾ ਜੀ, ਸਿਆਸਤ ਦੇ ਨਾਲ ਜੁੜੀ ਇੱਕ ਇਸ ਵੇਲੇ ਦੀ ਬੜੀ ਵੱਡੀ ਖਬਰ ਤੋਂ, ਬੜੀ ਖਾਸ ਚਰਚਾ ਤੋਂ। ਕਹਿੰਦੇ ਸੌਦੇਬਾਜ਼ਾਂ ਨੇ 60 ਵਿਧਾਇਕਾਂ ਦਾ ਸੌਦਾ ਮਾਰ ਲਿਆ ਜੀ। ਪ੍ਰਵੀਨ ਜੀ, ਸਰਕਾਰ ਦੀ ਸਥਿਤੀ ਕੀ ਆ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ 1 ਮਈ ਨੂੰ ਮਜ਼ਦੂਰ ਦਿਵਸ ਵਾਲੇ ਦਿਨ ਜੀ ਇਹਨਾਂ ਨੇ ਉਹਨਾਂ ਦੀ ਆੜ ਦੇ ਵਿੱਚ ਵਿਸ਼ੇਸ਼ ਸੈਸ਼ਨ ਸੱਦਿਆ, ਪਰ ਮਿਸ਼ਨ ਲੋਟਸ ਨੂੰ ਲੈ ਕੇ ਉਧਰ ਮਤੇ ਪਾਉਣਗੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਅੱਜ ਜਲੰਧਰ ਦੇ ਵਿੱਚ ਇਹਨਾਂ ਨੇ ਐਮਐਲਏਆਂ ਨੂੰ ਮੀਟਿੰਗ ਲਈ ਸੱਦਿਆ, ਤੇ ਜਦੋਂ ਰੌਲਾ ਪੈ ਗਿਆ ਤਾਂ ਕਹਿੰਦੇ ਨਹੀਂ ਐਮਐਲਏ ਥੋੜਾ ਸੱਦਿਆ, ਅਸੀਂ ਤਾਂ ਰਿਜ਼ਰਵਰ ਆਪਣੇ ਸਾਰੇ ਸੱਦੇ, 1000 ਬੰਦਾ ਇਕੱਠਾ ਕਰਨਾ, ਤਾਂ ਰੂਟੀਨ ਮੀਟਿੰਗ ਆ। ਪਾਰਟੀ ਤੋਂ ਲੈ ਕੇ ਸਰਕਾਰ ਤੱਕ ਦਾ ਡਰ ਕਿਹੋ ਜਿਹਾ ਸਰਕਾਰ ਦੇ ਅੰਦਰ, ਪਾਰਟੀ ਦੇ ਅੰਦਰ ਸਥਿਤੀ ਕਿਹੋ ਜਿਹੀ ਹੈ, ਹਾਂਜੀ, ਨੀਂਦ ਕਿਵੇਂ ਉੜੀ ਹੈ, ਕਿਉਂਕਿ ਇਹ ਸਾਰੇ ਵਰਤਾਰੇ ਤਦ ਵਾਪਰਦੇ ਹੁੰਦੇ ਨੇ ਜਦੋਂ ਸਰਕਾਰ ਤੇ ਖਤਰਾ ਮੰਡਰਾ ਰਿਹਾ ਹੋ। ਸੋ ਇਸ ਲਈ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਟੁੱਟਣ ਕਿਨਾਰੇ ਤਾਂ ਨਹੀਂ ਕਿਤੇ। ਬੇਸ਼ੱਕ ਇਸ ਮਾਮਲਿਆਂ 'ਚ ਮਹਾਰਤ ਰੱਖਦੀ ਹੈ ਭਾਜਪਾ, ਬਿਲਕੁਲ ਜੀ, ਸਹੀ, ਪਰ ਭਾਜਪਾ ਯਾਦ ਰੱਖੇ ਇਹ ਪੰਜਾਬ ਹੈ, ਇੱਥੇ ਅਜਿਹਾ ਕੁਝ ਕਰਿਆ ਬਾਜੀ ਪੁੱਠੀ ਵੀ ਪੈ ਜਾਂਦੀ ਹੈ। ਸਹੀ ਗੱਲ। ਸੋ ਤੁਸੀਂ ਜੇ ਇਸ ਤਰੀਕੇ ਕਰਨ ਨਾਲ ਆਓਗੇ ਤਾਂ ਫਿਰ ਪੰਜਾਬ ਨੂੰ ਤੁਸੀਂ ਜਮਾਂ ਵੀ ਮਨਜ਼ੂਰ ਨਹੀਂ ਹੋਗੇ। ਜਿਹੜੇ ਮਾੜੇ ਮੋਟੇ ਤੁਹਾਡੇ ਪੈਰ ਲੱਗਣ ਦੀਆਂ ਗੱਲਾਂ ਤੁਹਾਡੇ ਵਰਕਰ ਤੁਹਾਨੂੰ ਸਮਝਾਉਂਦੇ ਨੇ, ਫਿਰ ਉਹ ਵੀ ਪੱਟਿਆ ਜਾਣੇ ਜੀ। ਸਹੀ ਹੈ। ਹੁਣ ਪਰ ਇਹ ਪਹਿਲੋਂ ਕਿੱਥੋਂ ਆ ਰਿਹਾ ਕਿ 60 ਐਮਐਲਏ 62 ਐਮਐਲਏ 65 ਐਮਐਲਏ। ਅੱਜ ਜਲੰਧਰ 'ਚ ਮੀਟਿੰਗ ਹੋਏਗੀ, ਪਿਛਲੀ ਵਾਰ ਮੀਟਿੰਗ ਹੋਈ ਸੀ ਤਾਂ ਉੱਥੇ ਚੰਗੀ ਝਾੜ ਝੰਬ ਕੀਤੀ ਸੀ ਇਹਨਾਂ ਨੇ, ਆਪਣੇ ਐਮਐਲਏਆਂ ਦੀਆਂ ਕਲਾਸ ਲਾਈ ਸੀ ਕਿ ਵੀ ਮੈਂ ਗ੍ਰਾਫ ਉੱਪਰ ਚੱਕਦਾ, ਤੁਸੀਂ ਗ੍ਰਾਫ ਥੱਲੇ ਲੈ ਜਾਂਦੇ ਹੋ, ਕੋਈ ਨਾ ਕੋਈ ਘਟਨਾ ਜਦੇ ਕਾਂਡ ਹੋ ਜਾਂਦਾ। ਇੱਥੋਂ ਤੱਕ ਕਹਿੰਦੇ ਜਾਣਕਾਰੀ ਮਿਲੀ ਕਿ ਉਸ ਸਮੇਂ ਵੀ ਝਾੜੇ ਸੀਗੇ 5-5000 ਰੁਪਏ ਰਿਸ਼ਵਤ ਲਈ ਜਾਂਦੇ ਯਾਰ ਐਮਐਲਏ ਨੂੰ ਕਿਹਾ। ਸਹੀ ਹੈ। ਸਿਰਫ ਇਹੀ ਜਿਹੀਆਂ ਕਲਾਸ ਲੱਗੀ ਸੀ, ਪਰ ਹੁਣ ਸਥਿਤੀ ਬਦਲੀ ਆ। ਹੁਣ ਇਹਨੂੰ ਲੱਗਦਾ ਕੋਈ ਐਮਐਲਏ ਨਾਰਾਜ਼ ਨਾ ਹੋ ਜਾਵੇ। ਸਹੀ ਗੱਲ ਕਿ ਐਕਟੀ ਐਮਐਲਏ ਨੂੰ ਨਵੀਂ ਤਾਕਤ ਦੇਣਗੇ, ਪਲੋਸਣਗੇ, ਮਨਾਉਣਗੇ। ਮਨੀਸ਼ ਸ਼ੋਦੀਆ ਤੇ ਭਗਵੰਤ ਮਾਨ ਬੈਠਕ ਲੈਣਗੇ, ਕਿ ਕੇਜਰੀਵਾਲ ਵੀ ਆ ਸਕਦੇ ਨੇ। ਸਾਰੇ ਪਹਿਲੂ ਨੇ। ਹੁਣ ਇਹ ਸਾਰੇ ਪਹਿਲੂਆਂ ਦੇ ਵਿੱਚ ਸਮਝਣ ਵਾਲੀ ਗੱਲ ਕੀ ਆ ਜੀ, ਰਾਘਵ ਚੱਡਾ ਤੇ ਸੰਦੀਪ ਪਾਠਕ, ਇਹ ਦੋ ਬੰਦਿਆਂ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੂੰ ਡਰ ਹੈ ਨਾ ਕਿ ਇਹ ਸਾਡੇ ਐਮਐਲਏ ਤੋੜ ਸਕਦੇ, ਜਾਂ ਇਹਨਾਂ ਰਾਹੀਂ ਐਮਐਲਏ ਬੀਜੇਪੀ ਜਾ ਸਕਦੇ। ਦੇਖੋ ਗਰਾਊਂਡ ਤੇ ਕਿਸੇ ਦੇ ਵੀ ਪੰਜਾਬ 'ਚ ਪੈਰ ਨਹੀਂ ਹੈਗੇ। ਸਹੀ ਹੈ। ਜੇ ਵਪਾਰੀ ਆਏ ਸੀ, ਰਾਜ ਸਭਾ ਗਏ ਸੀ, ਤਾਂ ਉਹ ਸਰਕਾਰ ਨਾਲ, ਪਾਰਟੀ ਨਾਲ, ਲੀਡਰਾਂ ਨਾਲ ਸੌਦਾ ਸੀ। ਤੇ ਜੇ ਦੋਆਂ ਨੂੰ ਲੀਡਰ ਬਣਾ ਕੇ ਤੁਸੀਂ ਸਾਡੇ ਸਿਰ ਤੇ ਬਿਠਾਇਆ ਸੀ, ਰਾਘਵ ਚੱਡਾ, ਸੰਦੀਪ ਪਾਠਕ ਨੂੰ, ਉਹ ਉਨੀ ਦੇਰ ਸੀ ਜਿੰਨੀ ਦੇਰ ਕੇਜਰੀਵਾਲ ਦਾ ਹੱਥ ਉਹਨਾਂ ਦੇ ਸੀ। ਤੇ ਅੱਜ ਉਹਨਾਂ ਦੇ ਸਿਰ ਤੇ ਅਮਿਤ ਸ਼ਾਹ ਤੇ ਮੋਦੀ ਦਾ ਹੱਥ ਹੈ। ਉਹਨਾਂ ਦਾ ਗਰਾਊਂਡ 'ਚ ਆਪਣਾ ਬੀਜਿਆ ਕੁਛ ਨਹੀਂ ਹੈਗਾ। ਸਹੀ ਗੱਲ, ਬਿਲਕੁਲ। ਪਰ ਰਾਘਵ ਚੱਡਾ ਉਹ ਬੰਦਾ ਹੈ ਜਿਹਦੇ ਕਹੇ ਤੇ ਟਿਕਟਾਂ ਦਿੱਤੀਆਂ ਗਈਆਂ, ਉਹ ਬੰਦੇ ਜਿੱਤ ਕੇ ਆਏ ਤੇ ਉਹਨਾਂ 'ਚ 1-2 ਕੈਬਨਿਟ 'ਚ ਵੀ ਬੈਠੇ। ਸੋ ਰਾਘਵ ਚੱਡਾ ਬਾਰੇ ਮੰਨਿਆ ਜਾਂਦਾ ਸੀ ਕਿ 10-12 ਬੰਦਿਆਂ ਤੱਕ ਉਹਦੀ ਸਿੱਧੀ ਪਹੁੰਚ ਹੈ। ਇਸੇ ਲਈ ਆ ਰੋਪੜ ਜ਼ਿਲ੍ਹੇ ਦੇ ਕੁਝ ਹੋਰ ਉਹਨਾਂ ਦੇ ਤਾਂ ਸਿੱਧੀ ਦੂਰਬੀਨਾਂ ਫਿੱਟ ਕਰਤੀਆਂ ਇਹਨਾਂ ਨੇ। ਚਲੋ ਹੁਣ ਆ ਜਾਓ ਗੱਲ ਸੰਦੀਪ ਪਾਠਕ ਦੀ। ਸੰਦੀਪ ਪਾਠਕ ਜਦੋਂ ਆਇਆ ਤਦ ਉਹਨੇ ਆ ਕੇ ਚੇਅਰਮੈਨੀਆਂ ਵੰਡੀਆਂ, ਉਹਦੇ ਵੰਡੇ, ਪਾਰਟੀ ਸੰਗਠਨ 'ਚ ਕੰਮ ਕਰ ਲਿਆ ਜੀ, ਆਹ ਕਰ ਲਿਆ ਜੀ, ਉਹ ਸਾਰਾ ਕੁਛ। ਉਹਦਾ ਤਾਲਮੇਲ ਇਹਨਾਂ ਸਾਰਿਆਂ ਨਾਲ ਹਰ ਤਰੀਕੇ ਨਾਲ ਬਣਿਆ। ਤੇ ਕਹਿੰਦੇ ਜੀ ਸੰਦੀਪ ਪਾਠਕ ਕੋਲ ਹਰ ਐਮਐਲਏ, ਹਰ ਚੇਅਰਮੈਨ ਦੀ ਕੁੰਡਲੀ ਆ। ਠੀਕ ਆ। ਹੁਣ ਇਹ ਕੁੰਡਲੀ ਬਾਇਓਡਾਟੇ ਵਾਲੀ ਕੁੰਡਲੀ ਤਾਂ ਨਹੀਂ ਕਰਨੀ ਹੋਣੀ। ਸਹੀ ਹੈ। ਉਹਦੇ ਕੋਲ ਤਾਂ ਉਹ ਬਹੀ ਖਾਤਾ ਵੀ ਹੋਣਾ ਕਿ ਕਿੰਨਾ ਮਾਲ ਕਮਾਇਆ, ਕਿੰਨਾ ਦਿੱਲੀ ਪਹੁੰਚਾਇਆ, ਕਿੰਨਾ ਕਿਹਦੇ ਘਰ ਦਿੱਤਾ, ਕਿੰਨਾ ਆਪਣੇ ਜੇਬੇ ਪਾਇਆ, ਸਾਰਾ ਹਿਸਾਬ ਹੋਣਾ। ਬਿਲਕੁਲ ਜੀ। ਖੁਦ ਭਗਵੰਤ ਮਾਨ ਕਹਿੰਦੇ ਆ ਵੀ ਕਿ ਬੀਜੇਪੀ ਦੀ ਵਾਸ਼ਿੰਗ ਮਸ਼ੀਨ 'ਚ ਨਹਾਉਣ ਤੋਂ ਬਾਅਦ ਬੰਦਾ ਸ਼ੁੱਧ ਹੋ ਜਾਂਦਾ। ਹੁਣ ਇਹਦਾ ਸੰਦੀਪ ਪਾਠਕ ਤੇ ਰਾਘਵ ਚੱਡਾ ਤਾਂ ਸ਼ੁੱਧ ਹੋ ਗਏ। ਸਹੀ ਹੈ। ਉਹਨਾਂ ਤੇ ਤਾਂ ਨਹੀਂ ਕਾਰਵਾਈ ਹੁੰਦੀ, ਪਰ ਉਹਨਾਂ ਕੋਲ ਜਿਹੜੇ ਤੱਥ, ਸਬੂਤ, ਰਿਕਾਰਡ ਪਿਆ। ਮੈਂ ਨਹੀਂ ਕਹਿੰਦਾ ਕਿ 94 ਦੇ 94 ਘਪਲੇਬਾਜ਼ ਨੇ, ਪਰ 94 ਦੇ 94 ਇਮਾਨਦਾਰ ਤਾਂ ਨਹੀਂ ਹੈਗੇ। ਇਹ ਤਾਂ ਕਹਿ ਸਕਦੇ ਹਾਂ ਅਸੀਂ। ਸੋ ਇਸ ਲਈ ਸਾਰੇ ਇਮਾਨਦਾਰ ਜੇ ਨਹੀਂ ਹੈਗੇ ਤਾਂ ਇਹਨਾਂ 'ਚੋਂ ਕਿੰਨਿਆਂ ਦਾ ਹਿਸਾਬ ਕਿਤਾਬ ਉਹਨਾਂ ਕੋਲ ਹੈਗਾ ਕਿ ਭਾਈ ਤੂੰ ਇੱਥੋਂ ਲੈਂਦਾ ਸੀ, ਇੱਥੇ ਦਿੰਦਾ ਸੀ। ਹੁਣ ਅਗਲੇ ਆਪਣਾ ਥੋੜਾ ਦੱਸਣਗੇ, ਅਗਲੇ ਕਹਿਣਗੇ ਜੀ ਇਹਨਾਂ ਤੋਂ ਲਿਆ, ਤੂੰ ਸਾਡੇ ਕੋਲ ਸਬੂਤ ਹੈ ਜੀ। ਸਹੀ ਹੈ, ਬਿਲਕੁਲ। ਕਿ ਇਸ ਤਰ੍ਹਾਂ ਵੀ ਬਾਹ ਮਰੋੜੀ ਜਾ ਸਕਦੀ ਹੈ ਕਿ ਇਹ ਡਰ ਆਮ ਆਦਮੀ ਪਾਰਟੀ ਨੂੰ। ਸਹੀ ਹੈ।
ਕਿਉਂਕਿ ਹੁਣ ਇਹ ਕਹਿ ਰਹੇ ਨੇ ਕਿ ਉਹ ਸਰਪੰਚ ਤੱਕ ਬਣਨ ਦੇ ਲਾਇਕ ਨਹੀਂ ਸੀ। ਫਿਰ ਜੇ ਇੰਨੇ ਨਾਲਾਇਕ ਸੀ ਤੁਸੀਂ ਰਾਜ ਸਭਾ ਕਿਉਂ ਭੇਜੇ? ਕਿਉਂ ਭੇਜੇ? ਸਹੀ ਹੈ, ਭੇਜੇ ਤਾਂ ਤੁਸੀਂ ਹੈ। ਤੇ ਉਹ ਕਹਿੰਦੇ ਜੀ ਇਹ ਹੁਣ ਕਰਪਟਾਂ ਦੀ ਪਾਰਟੀ ਹੈ। ਕੱਲ ਤੱਕ ਤੁਸੀਂ ਵਿੱਚ ਸੀ, ਤਦ ਤੱਕ ਤਾਂ ਠੀਕ ਸੀ, ਹੂੰ ਬਾਹਰ ਆਉਂਦੀ ਇਹ ਕਰਪਟ ਪਾਰਟੀ ਹੋ ਗਈ। ਹੂੰ, ਸੋ ਇਸ ਲਈ ਦੋਵਾਂ ਦੇ ਰਾਜ ਇੱਕ ਦੂਏ ਕੋਲ ਹੈਗੇ ਨੇ, ਜੀ ਸਹੀ ਹੈ। ਪਰ ਇਹ ਉਹ ਰਾਜ ਨੂੰ ਸਾਬਤ ਕਰ ਪਾਉਣਗੇ ਕਿ ਨਹੀਂ ਬੀਜੇਪੀ ਇਹਨਾਂ ਨਾਲੋਂ ਜ਼ਿਆਦਾ ਵੱਡਾ ਝੂਠ ਬੋਲਣ ਦੀ ਮਹਾਰਤ ਰੱਖਦੀ ਆ। ਹੂੰ ਤੇ ਜੇ ਉਹਨਾਂ ਕੋਲ ਸੱਚੀ ਉਹ ਸੱਚੇ ਸਬੂਤ ਹੋਏ ਫਿਰ ਹੂੰ ਤਾਂ ਕਹਿਣਾ ਹੀ ਕੀ ਨੇ। ਹੂੰ, ਸੋ ਇਸ ਲਈ ਇਹ ਦੋ ਪਹਿਲੂ ਜੀ ਸੰਕੇਤ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਫਿਕਰ ਪਿਆ ਕਿ ਕਿਤੇ ਉਹ ਕੁੰਡਲੀ ਦੇ ਰਾਹੀਂ, ਹੂੰ 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 ਇਹਨਾਂ ਦੇ ਖਾਤਿਆਂ ਦੇ ਰਾਹੀਂ ਹੂੰ, ਤੇ ਰਾਘਵ ਚੱਡਾ ਦੀ ਮੈਨੇਜਮੈਂਟ ਦੇ ਰਾਹੀਂ ਇਹ ਸਾਡੇ 60 ਤੋਂ 65 ਐਮਐਲਏ ਤੋੜ ਕੇ ਨਾ ਲੈ ਜਾਣ। ਹੂੰ, ਇਸ ਗੱਲ ਨੂੰ ਹਵਾ ਕੌਣ ਦੇ ਰਿਹਾ? ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਵੀ ਦੇ ਰਿਹਾ, ਹੂੰ 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 ਹੂੰ, ਕਿਉਂਕਿ ਰਾਘਵ ਚੱਡਾ ਆਪ ਤਾਂ ਨਹੀਂ ਬੋਲ ਰਿਹਾ ਪਰ ਉਹਦੇ ਨੇੜਲਿਆਂ ਰਾਹੀਂ ਸੁਨੇਹਾ ਪਹੁੰਚਾਇਆ ਜਾ ਰਿਹਾ ਕਿ ਸਾਡੇ ਸੰਪਰਕ ਚ ਹੈ ਜੀ 60 ਐਮਐਲਏ। ਜੀ ਤੇ ਪ੍ਰਤਾਪ ਬਾਜਵਾ ਕਹਿੰਦਾ ਜੀ 65 ਐਮਐਲਏ ਚੱਲੇ ਜੀ, ਮੁੱਖ ਮੰਤਰੀ ਵੀ ਏਕਨਾਥ ਸ਼ਿੰਦੇ ਬਣ ਸਕਦਾ ਜੀ, ਇਹ ਮਹਾਰਾਸ਼ਟਰ ਦਾ ਜਹਾਜ਼ ਉਤਰੂਗਾ ਜੀ, ਉਰੇ ਐਂ ਹੋਊਗਾ ਜੀ। ਪਤਾ ਨਹੀਂ ਉਹਦੇ ਦਾਅਵੇ ਵਾਅਦਿਆਂ 'ਚ ਕਿੰਨੀ ਕੁ ਜਾਨ ਹੈ ਕਿ ਨਹੀਂ ਹੈ, ਪਰ ਅਗਲਾ ਧੂੜ 'ਚ ਟੱਟੂ ਆਪਣਾ ਭਜਾ ਰਿਹਾ। ਜੀ ਸਹੀ। ਪਰ ਇੱਕ ਗੱਲ ਤਾਂ ਸਹੀ ਹੈ ਨਾ ਹੂੰ ਹੂੰ ਕਿ ਐਮਐਲਏਆਂ ਦੇ ਅੰਦਰ ਨਿਰਾਸ਼ਾ ਤਾਂ ਹੈਗੀ ਹੈ। ਹੂੰ, ਉਹ ਨਿਰਾਸ਼ਾ ਇਹ ਹੈ ਕਿ ਥਾਣੇਦਾਰ ਵੀ ਨਹੀਂ ਸੁਣਦਾ, ਜੀ ਸਹੀ ਹੈ। ਡੀਸੀ ਐਸਐਸਪੀ ਤਾਂ ਬਹੁਤ ਦੂਰ ਦੀ ਗੱਲ ਹੈ। ਕੀ ਆ ਅਗਲੇ 5-4 ਮਹੀਨੇ ਹੂੰ ਹੂੰ ਐਸਐਸਪੀ ਤੇ ਡੀਸੀ ਨੂੰ ਹਦਾਇਤ ਹੋ ਜੂਗੀ ਕਿ ਸਾਡੇ ਐਮਐਲਏ ਦੀ ਸੁਣਨੀ ਸ਼ੁਰੂ ਕਰ ਲਓ, ਨਾਰਾਜ਼ਗੀ ਦੂਰ ਕਰਨਗੇ। ਹੂੰ, ਕਿਉਂਕਿ ਨਿਰਾਸ਼ਾ ਜੇ ਬਗਾਵਤ 'ਚ ਬਦਲੀ ਫਿਰ ਇਹਨਾਂ ਦੀ ਚਿੰਤਾ ਹੈ। ਇਸ ਲਈ ਨਿਰਾਸ਼ਾ ਤੇ ਨਾਰਾਜ਼ਗੀ ਨੂੰ ਦੂਰ ਕਰਨ ਲਈ ਤਾਂ ਬੁਲਾਏ ਨੇ। ਹੂੰ ਦੇਖੋ ਕੁਵਰ ਵਿਜੇ ਪ੍ਰਤਾਪ ਤਾਂ ਹੁਣ ਇਹਨਾਂ ਦੇ ਟਰੈਕ ਆਉਣ ਵਾਲਾ ਨਹੀਂ, ਹੂੰ ਪਰ ਉਹ ਨਾਲ ਕਿੰਨੇ ਕੁ ਰੱਖਦਾ ਹੂੰ, ਇਹ ਕਿਸੇ ਨੂੰ ਨਹੀਂ ਪਤਾ। ਜੀ ਅਨਮੋਲ ਗਗਨ ਮਾਨ ਨੂੰ ਜਦੋਂ ਕੈਬਨਿਟ 'ਚੋਂ ਬਾਹਰ ਕੀਤਾ ਕਹਿੰਦੀ ਮੈਂ ਸਿਆਸਤ ਤੋਂ ਸੰਨਿਆਸ ਲੈ ਲਿਆ, ਹੂੰ ਹੂੰ, ਫਿਰ ਮਨਾਮ ਨੂੰ ਕਿਟਨਾ ਕਰਕੇ ਸਮਝਾ ਲਿਆ ਕਿ ਨਾ। ਹੁਣ ਇਹਦਾ ਮਤਲਬ ਅੰਦਰ ਕੁਛ ਨਾ ਕੁਛ ਤਾਂ ਕਈ ਐਮਐਲਏ ਦੇ ਪਿਆ। ਹੂੰ, ਘੱਟੋ ਘੱਟ 9 ਬੰਦੇ ਉਹ ਪ੍ਰਵੀਨ ਜੀ ਜਿਹੜੇ ਤੁਸੀਂ 2022 ਤੋਂ ਲੈ ਕੇ ਅਪ੍ਰੈਲ 2026 ਤੱਕ ਆਉਂਦੇ ਕੈਬਨਿਟ 'ਚੋਂ ਕੱਢੇ। ਹੂੰ 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 9 ਮੰਤਰੀ ਨੇ ਜਿਨ੍ਹਾਂ ਨੂੰ ਕੈਬਨਿਟ 'ਚੋਂ ਹਟਾਇਆ, ਹੂੰ, ਤੇ ਉਹ ਅੰਦਰ ਟੀਸ ਤਾਂ ਲੈ ਕੇ ਘੁੰਮਦੇ ਹੋਣੇ ਨਾ ਕਿ ਮੰਤਰੀ ਵਾਲੀ ਗੱਡੀ ਗਈ, ਝੰਡੀ ਵਾਲੀ ਕਾਰ ਗਈ। ਜੀ ਸਹੀ ਹੈ। ਕਿ ਉਹਨਾਂ ਨੂੰ ਕਹਿ ਦੇਖੋ ਵਿਜੇ ਸਿੰਗਲਾ ਆਉਂਦੇ ਹੀ ਤੋਰਿਆ, ਹੂੰ ਹੂੰ, ਇੰਦਰਵੀਰ ਸਿੰਘ ਨਿੱਜਰ ਖਾਸਮ ਖਾਸ ਸੀ ਕੇਜਰੀਵਾਲ ਦਾ, ਜੇ ਅੰਮ੍ਰਿਤਸਰ ਜਾਂਦਾ ਸੀ ਕੇਜਰੀਵਾਲ ਤਾਂ ਉਹਦੇ ਹੀ ਘਰੇ ਰਹਿੰਦਾ ਸੀ। ਮੰਤਰੀ ਤੋਂ ਹਟਾਇਆ, ਬਾਅਦ ਚੋਂ ਸੀਐਮ ਦਾ ਸੁਪਨਾ ਵੀ ਦਿਖਾਇਆ ਪਰ ਵਾਰੀ ਨਹੀਂ ਆਈ ਵਿਚਾਰੇ ਦੀ ਦੁਬਾਰਾ, ਸਹੀ ਹੈ ਨਾ। ਕੁਲਦੀਪ ਧਾਲੀਵਾਲ ਬੜਾ ਖਾਸਮ ਖਾਸ ਸੀ, ਭਗਵੰਤ ਮਾਨ ਦਾ ਬੜੇ ਢੋਲ ਵਜਾਏ, ਉਹਨੇ ਬੜਾ ਟਰੈਕਟਰ ਚਲਾਇਆ, ਤੇ ਹੁਣ ਕਿੱਥੇ ਆ? ਮੰਤਰੀ ਬਣ ਤੋਂ ਛੁੱਟੀ ਹੋ ਗਈ। ਫੌਜਾ ਸਿੰਘ ਸਰਾਰੀ ਫਸਿਆ, ਚੇਤਨ ਸਿੰਘ ਜੋੜਾ ਮਾਜਰਾ ਛੁੱਟੀ ਹੋਈ, ਬਲਕਾਰ ਸਿੰਘ ਘਿਰਿਆ, ਅਨਮੋਲ ਗਗਨ ਮਾਨ ਗਈ, ਉਹ ਬ੍ਰਹਮ ਸ਼ੰਕਰ ਚਿੰਪਾ ਗਿਆ, ਤੇ ਤਾਜ਼ਾ ਲਾਲਜੀਤ ਭੁੱਲਰ। 9 ਮੰਤਰੀ ਨੇ ਜਿਹੜੇ ਕੈਬਨਿਟ ਚ ਹਟਾਏ ਨੇ। ਸੋ ਇਸ ਲਈ ਇਹ ਨਾਰਾਜ਼ਗੀ ਸਾਰੀ, ਹਾਂ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਇਹਨਾਂ ਦੇ ਐਮਐਲਏ ਇੰਨੇ ਹਲਕੇ ਨੇ ਕਿ ਉਹ ਰਾਜਨੀਤਿਕ ਕੋਈ ਫੈਸਲਾ ਲੈਣ ਤੋਂ ਪਹਿਲਾਂ ਵੀ ਆਪਣੀ ਤਨਖਾਹ ਤੇ ਪੈਨਸ਼ਨ ਦੇਖਣਗੇ। ਸਹੀ ਕਿ ਹਾਂ ਕਿਤੇ ਉਹ ਤਾਂ ਨਹੀਂ ਖਤਮ ਹੋ ਜਾਊਗੀ, ਉਹ ਤਾਂ ਨਹੀਂ ਕੱਟੀ ਜਾਊਗੀ। ਇਸ ਲਈ ਹੋ ਸਕਦਾ ਕਹਿੰਦੇ ਕਿ ਬੀਜੇਪੀ ਵੀ ਨਹੀਂ ਚਾਹੂਗੀ ਕਿ ਪੰਜਾਬ 'ਚ ਸਭ ਗਲਤ ਸੁਨੇਹਾ ਚਲਾ ਜਾਵੇ, ਉਹ ਇੰਜ ਨਾ ਤੋੜਨ, ਪਰ ਇਹਨਾਂ ਦੀ ਨੀਂਦ ਉਡਾ ਕੇ ਰੱਖਣਗੇ। ਉਹ ਸਹੀ ਹੈ, ਇਹਨਾਂ ਨੂੰ ਡਰ ਪੈਦਾ ਕਰਕੇ ਰੱਖਣਗੇ, ਤੇ ਇਸ ਡਰ ਨੂੰ ਹਕੀਕਤ 'ਚ ਬਦਲਣਗੇ ਜਦੋਂ ਤੈਅ ਹੋ ਗਿਆ ਕਿ ਆਪਾਂ ਮੰਨ ਕੇ ਚੱਲੀਏ ਕਿ ਚੋਣਾਂ ਜਨਵਰੀ ਫਰਵਰੀ 'ਚ ਹੋਣਗੀਆਂ। ਆਪਾਂ ਨਹੀਂ ਮੰਨਦੇ ਕਿ ਚਲੋ ਵੈਸਾ ਮੰਨਿਆ ਜਾ ਰਿਹਾ ਨਵੰਬਰ ਦਸੰਬਰ 'ਚ ਵੀ ਹੋ ਸਕਦੀਆਂ, ਆਪਾਂ ਜਨਵਰੀ ਫਰਵਰੀ ਦੇ ਹਿਸਾਬ ਨਾਲ ਹੀ ਮੰਨ ਕੇ ਚੱਲੀਏ। ਕੀ ਇਹਦਾ ਮਤਲਬ ਅਗਸਤ ਦੇ ਵਿੱਚ ਜਾ ਜੂ ਕੇ ਫਿਰ ਇਹ ਤੋੜ ਤੜਾਈਏ ਸ਼ੁਰੂ ਹੋ ਜਾਊਗਾ? ਤੇ ਕਹਿੰਦੇ ਕਿ ਬੀਜੇਪੀ ਇਹ ਵੀ ਡਰਾਮਾ ਕਰ ਸਕਦੀ ਹੈ ਕਿ ਭਾਈ ਰੋਜ਼ 2-2 3-3 ਲਿਆਓ ਤਾਂ ਕਿ ਰੋਜ਼ ਖਬਰਾਂ ਬਣਨ ਕਿ ਅੱਜ 2 ਐਮਐਲਏ ਆ ਗਏ, ਅੱਜ 1 ਐਮਐਲਏ ਉੱਥੋਂ ਆ ਗਿਆ, 4 ਐਮਐਲਏ ਇੱਥੋਂ ਆ ਗਏ। ਸੋ ਇੰਜ ਵੀ ਹੋ ਸਕਦਾ ਕਿ ਇਹ ਕਾਰਵਾਈ ਤੁਹਾਨੂੰ ਜੁਲਾਈ ਅਗਸਤ ਤੋਂ ਬਾਅਦ ਸ਼ੁਰੂ ਹੁੰਦੀ ਦਿਖੇ, ਤੇ ਐਮਐਲਏਆਂ ਨੂੰ ਦੁਬਾਰਾ ਜ਼ਿਮਨੀ ਚੋਣ 'ਚ ਵੀ ਨਹੀਂ ਜਾਣਾ ਪਊਗਾ, ਤੇ 2/3 ਵਾਲਾ ਮਸਲਾ ਵੀ ਨਹੀਂ, ਸਰਕਾਰ ਵੀ ਨਹੀਂ ਬਦਲਣੀ ਪਊਗੀ। ਅਗਲੀ ਵਾਰ ਚੋਣਾਂ ਦੇ ਪਰਚੇ ਦੇਖ ਲਾਂਗੇ, ਕਿਉਂਕਿ ਇੱਧਰ ਵੀ ਇਹਨਾਂ ਨੂੰ ਵੀ ਲੀਡਰਾਂ ਦੀ ਲੋੜ ਤਾਂ ਹੈਗੀ ਆ ਨਾ ਜਿਹੜੇ ਚੋਣਾਂ ਲੜਾਉਣੇ ਨੇ। ਜੀ ਸਹੀ ਹੈ। ਸੋ ਇਸ ਲਈ ਉਹ ਇੱਧਰੋਂ ਵੀ ਲਿਜਾ ਸਕਦੇ ਨੇ। ਸੋ ਇਹ ਦੇਖਣ ਦੀ ਗੱਲ ਹੋਏਗੀ ਕਿ ਹੁੰਦਾ ਕੀ ਆ। ਪਰ ਬੀਜੇਪੀ ਦਾ ਪੱਕਾ ਕੈਡਰ, ਪੱਕਾ ਵਰਕਰ, ਪੱਕਾ ਸਮਰਥਕ ਝੋਲੀ ਚੁੱਕੋ, ਜ਼ਰੂਰ ਸੋਚੇ ਕਿ ਤੁਹਾਡੀ ਵਾਰੀ ਤਾਂ ਵੀ ਨਹੀਂ ਆਉਣੀ। ਤਾਂ ਵੀ ਨਹੀਂ, ਬਿਲਕੁਲ। ਜਦੋਂ ਤੁਸੀਂ ਸ਼ਰਮਾ ਜੀ ਸੰਦੀਪ ਪਾਠਕ ਦੀ ਗੱਲ ਕਰ ਰਹੇ ਸੀ ਤਾਂ ਮੈਨੂੰ ਇਹ ਗੱਲ ਯਾਦ ਆ ਰਹੀ ਸੀ ਕਿ ਤੁਹਾਡਾ ਜਿਹੜਾ ਦੁਸ਼ਮਣ ਆ ਉਹ ਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਦੋਸਤ ਤੋਂ ਦੁਸ਼ਮਣ ਬਣਿਆ ਜਿਹੜਾ ਦੁਸ਼ਮਣ ਆ ਉਹ ਖਤਰਨਾਕ ਹੁੰਦਾ, ਕਿਉਂਕਿ ਉਹਦੇ ਕੋਲ ਭੇਤ ਹੁੰਦੇ ਨੇ। ਤੇ ਸੰਦੀਪ ਪਾਠਕ ਤੇ ਇਹ ਜਿਹੜੇ ਦੂਜੇ ਚੱਡਾ ਸਾਹਿਬ ਨੇ, ਇਹ ਸੱਜਰੇ, ਹਾਂ ਇਹ ਸੱਜਰੇ ਬਣੇ ਦੁਸ਼ਮਣ ਨੇ, ਉਹ ਵੀ ਦੋਸਤਾਂ ਤੋਂ।